ਇਹ 20 ਪਾਉਂਡ ਨੇ ਨਾ ਕੋਈ 100-200 ਡਿਲੀਵਰੀਆਂ ਦਿੱਤੀਆਂ ਨੇ ਤੇ ਇੱਕ 10 ਸਾਲ ਦੀ ਬੱਚੀ ਨੇ 20 ਪਾਉਂਡ ਦਿੱਤੇ ਨੇ। ਤੇ ਸੋਚਣ ਡਿਆ ਸਾਂ ਕਿ 36 ਸਾਲ ਦੇ ਚਾਚਾ ਜੀ ਨੂੰ ਜਿਹੜੀ ਇੱਕ 10 ਸਾਲ ਦੀ ਬੱਚੀ 20 ਪਾਉਂਡ ਦੇ ਰਹੀ ਹੈ, ਜਿਹੜੇ 70 ਰੁਪਏ ਪਾਕਿਸਤਾਨੀ ਬਣਦੇ ਨੇ, ਉਸ ਚਾਚਾ ਜੀ ਨੂੰ 36 ਸਾਲਾਂ ਦੇ ਵਿੱਚ ਇਸ ਕਾਬਲ ਵੀ ਨਹੀਂ ਕੀਤਾ ਉਹਨਾਂ ਦੀ ਹਕੂਮਤ ਨੇ, ਉਸ ਮੁਲਕ ਨੇ, ਕਿ ਬਈ ਉਹ ਕੋਈ ਹੁਨਰ ਸਿੱਖ ਲੈਂਦੇ, ਕੋਈ ਇਲਮ ਸਿੱਖ ਲੈਂਦੇ। ਉਹ ਜਿਹੜਾ ਇਲਮ ਸਿੱਖਿਆ, ਨਾ ਮੈਂ ਪਲੰਬਰ ਸਾਂ, ਨਾ ਮੈਂ ਤਰਹਾਨ ਲੋਹਾਰ, ਕੋਈ ਹੁਨਰ ਨਹੀਂ ਸੀ ਮੇਰੇ ਕੋਲ, ਨਾ ਇਲੈਕਟ੍ਰੀਸ਼ੀਅਨ ਵਾਲਾ ਸੀ। ਤੇ ਜਿਹੜਾ ਜੱਟਾਂ ਦਾ ਬਾਲ ਸਾਂ, ਮੱਝਾਂ ਚੋਣੀਆਂ ਵੀ ਨਹੀਂ ਸਨ ਹੁੰਦੀਆਂ। ਜਿਹੜਾ ਇਲਮ ਪੜ੍ਹਾਇਆ ਉਹਦਾ ਵੀ ਫਾਇਦਾ ਨਹੀਂ ਹੋਇਆ। ਤੇ ਹੁਣ ਪ੍ਰਦੇਸ਼ ਦੇ ਵਿੱਚ ਆ ਕੇ ਛੋਟੇ ਛੋਟੇ ਬੱਚਿਆਂ ਕੋਲੋਂ 10-20 ਪਾਉਂਡ, ਉਹ ਪਾਉਂਡ ਕੀ ਵੀ ਹੈ ਨਾ, ਪਾਉਂਡ ਇਹ 'ਤੇ ਕੌਣ ਦਿੰਦਾ, ਪੈਨਸ ਲੈ ਰਹੇ ਹਾਂ ਜਿਹੜਾ। ਤੇ ਯਾਰ ਜਦੋਂ ਮੈਂ ਇਸ ਗੱਲ 'ਤੇ ਇhtਜਾਜ ਕਰਨਾ ਕਿ ਸਾਨੂੰ, ਜੇ ਮੈਂ ਡਿਲੀਵਰੀ ਕਰਨੀ ਸੀ ਤੇ ਮੇਰੀ ਮਾਸੀ ਦਾ ਮੁੰਡਾ ਸੀ, ਉਹ 10ਵੀਂ ਫੇਲ ਹੋ ਗਿਆ ਜਾਂ 10ਵੀਂ ਕਰਕੇ ਉਹਨੇ ਡਿਲੀਵਰੀ ਸ਼ੁਰੂ ਕੀਤੀ ਸੀ। ਅੱਜ 10 ਸਾਲ ਉਹਦਾ ਐਕਸਪੀਰੀਅੰਸ ਸੀ ਤੇ ਉਹਨੇ ਆਪਣਾ ਪੀਜ਼ਾ ਪਾ ਲਿਆ। ਇੰਝ ਜੇ ਅਸੀਂ ਡਿਲੀਵਰੀਆਂ ਹੀ ਕਰਨੀਆਂ ਹਨ, ਇੱਥੇ ਇੰਝ ਦੀਆਂ ਨੌਕਰੀਆਂ ਕਰਨੀਆਂ ਹਨ, ਤੇ ਸਾਨੂੰ 15 ਸਾਲ ਦੀ ਉਮਰ 'ਚ ਤੁਸੀਂ ਕਰਾ ਦੇਣਾ ਸੀ। ਤੁਸੀਂ ਸਾਨੂੰ ਜਿਹੜਾ ਇਹ ਨਿਜ਼ਾਮੇ ਤਲੀਮ 'ਚ ਧੋਖੇ 'ਚ ਰੱਖਿਆ ਸੀ, ਉਹ ਇੰਗਲਿਸ਼ ਦੀਆਂ ਕਿਤਾਬਾਂ ਖੰਗਾਲ ਕੇ ਕਰਦੇ ਰਹੇ ਹਾਂ, ਲੇਕਿਨ ਸਾਨੂੰ ਉਨੀ ਅੰਗਰੇਜ਼ੀ ਨਹੀਂ ਆਈ ਜਿੰਨੀ ਇੱਥੇ 5-5 ਸਾਲ ਦੇ ਬੱਚਿਆਂ ਨੂੰ ਹੁੰਦੀ ਹੈ। ਤੇ ਜੇ ਮੈਂ ਇਹਦੇ 'ਤੇ ਇhtਜਾਜ ਕਰਨਾ, ਤੇ ਮੇਰੀ ਕੌਮ ਦੇ ਮੇਰੇ ਭਰਾ ਜਿਹੜੇ ਗੁਲਾਮ ਨੇ, ਉਹ ਕਹਿੰਦੇ ਨੇ ਯਾਰ ਇਹਦੇ 'ਤੇ ਤੂੰ ਬੋਲਣਾ ਵੀ ਨਹੀਂ, ਅਸੀਂ ਗੂੰਗੇ ਹਾਂ, ਤੂੰ ਵੀ ਗੂੰਗਾ ਹੋ ਜਾ। ਕਹਿਣ ਦਾ ਮਕਸਦ ਇਹ ਵੇ ਕਿ ਬਸ ਕਰੋ ਯਾਰ ਗੁਲਾਮੀ। ਆਪਣੇ 15-15 ਸਾਲ ਦੇ ਬੱਚਿਆਂ ਨੂੰ ਇਲਮ ਸਿਖਾਓ ਜਾਂ ਹੁਨਰ ਸਿਖਾਓ ਆਪਣੀ ਜ਼ੁਬਾਨ ਦੇ ਵਿੱਚ। ਉਹਨਾਂ ਨੂੰ ਇਸ ਕਾਬਲ ਕਰੋ ਕਿ 18 ਸਾਲ ਦੀ ਉਮਰ ਦੇ ਵਿੱਚ ਉਹ ਲੱਖ, 2 ਲੱਖ, 3 ਲੱਖ ਕਮਾ ਕੇ ਆਪਣੇ ਮੁਲਕ 'ਚ ਇੱਜ਼ਤ ਨਾਲ ਰਹਿ ਸਕਣ, ਪ੍ਰਦੇਸਾਂ 'ਚ ਧੱਕੇ ਨਾ ਖਾਣ। ਅੱਗੂ ਤੁਹਾਡੀ ਮਰਜ਼ੀ, ਸਾਡਾ ਕੰਮ ਹੈ ਰੋਣਾ।